ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 9 ਅਪ੍ਰੈਲ 2023 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਕੀ ਪਾਪ, ਬਿਮਾਰੀ ਤੇ ਮੌਤ ਅਸਲੀ ਨੇ? ਸੁਨਹਿਰੀ ਮਤਨ ਯਸਾਇਆ: ਹਮੇਸ਼ਾ ਤਿਕਰ ਖੁਦਾਵੰਦ ਉੱਤੇ ਭਰੋਸਾ ਰੱਖੋ, ਕਿਉਂ ਜੇ ਖੁਦਾਵੰਦ ਯਹੋਵਾ ਹਮੇਸ਼ਾ ਦੀ ਚੱਟਾਨ ਹੈ। ਜਵਾਬੀ ਪੜ੍ਹਾਈ। ਜ਼ਬੂਰ: ਐ ਖੁਦਾਵੰਦ, ਮੈਂ ਤੇਰੀ ਤਮਜੀਦ ਕਰਾਂਗਾ, ਕਿਉਂ ਜੇ ਤੂੰ ਮੈਨੂੰ ਉੱਚਾ ਕੀਤਾ ਹੈ ਤੇ ਮੇਰੇ ਵੈਰੀਆਂ ਨੂੰ ਮੇਰੇ ਉੱਤੇ ਖੁਸ਼ ਨਾ ਹੋਣ ਦਿੱਤਾ। ਐ ਖੁਦਾਵੰਦ ਮੇਰੇ ਰੱਬ, ਮੈਂ ਤੇਥੋਂ ਫਰਿਆਦ ਕੀਤੀ ਤੇ ਤੂੰ ਮੈਨੂੰ ਸ਼ਿਫਾ ਦਿੱਤੀ। ਐ ਖੁਦਾਵੰਦ, ਤੂੰ ਮੇਰੀ ਜਾਨ ਨੂੰ ਪਾਤਾਲ ਵਿੱਚੋਂ ਕੱਢ ਲਿਆਇਆ ਏ। ਤੂੰ ਮੈਨੂੰ ਜਿਉਂਦਾ ਰੱਖਿਆ ਵੀ ਕਬਰ ਵਿੱਚ ਨਾ ਜਾਵਾਂ। ਮੈਂ ਖੁਦਾਵੰਦ ਦੇ ਬਾਰੇ ਆਖਾਂਗਾ, ਉਹੀ ਮੇਰੀ ਪਨਾਹ ਤੇ ਮੇਰਾ ਗੜ੍ਹ ਏ। ਉਹ ਮੇਰਾ ਰੱਬ ਏ ਜਿਹਦੇ ਉੱਤੇ ਮੇਰਾ ਭਰੋਸਾ ਏ। ਪਰ ਤੂੰ ਐ ਖੁਦਾਵੰਦ ਮੇਰੀ ਪਨਾਹ ਏ। ਤੂੰ ਹਕਤਾਲਾਂ ਨੂੰ ਆਪਣਾ ਘਰ ਬਣਾ ਲਿਆ ਏ। ਤੇਰੇ ਉੱਤੇ ਕੋਈ ਆਫਤ ਨਾ ਆਵੇਗੀ ਤੇ ਕੋਈ ਵਬਾ ਤੇਰੇ ਖੈਮੇ ਦੇ ਲਾਗੇ ਨਾ ਪੜੇਗੀ, ਕਿਉਂ ਜੇ ਉਹ ਤੇਰੇ ਬਾਰੇ ਆਪਣੇ ਫਰਿਸ਼ਤਿਆਂ ਨੂੰ ਹੁਕਮ ਦੇਵੇਗਾ ਵੀ ਤੇਰੀਆਂ ਸਾਰੀਆਂ ਰਾਹਾਂ ਵਿੱਚ ਤੇਰੀ ਹਿਫਾਜ਼ਤ ਕਰਨ। ਉਹ ਤੈਨੂੰ ਆਪਣੇ ਹੱਥਾਂ ਉੱਤੇ ਚੁੱਕ ਲੈਣਗੇ, ਤਾਂ ਜੋ ਇੰਜ ਨਾ ਹੋਵੇ ਵੀ ਤੇਰੇ ਪੈਰਾਂ ਨੂੰ ਪੱਥਰ ਨਾਲ ਸੱਟ ਲੱਗੇ। ਦਰਸੀਵਾਜ਼ ਬਾਈਬਲ ਵਿੱਚੋਂ ਜ਼ਬੂਰ: ਐ ਮੇਰੀ ਜਾਨ ਖੁਦਾਵੰਦ ਨੂੰ ਧੰਨ ਆਖ, ਤੇ ਜੋ ਕੁਝ ਮੇਰੇ ਅੰਦਰ ਏ ਉਹਦੇ ਪਾਕ ਨਾਂ ਨੂੰ ਧੰਨ ਆਖੇ। ਐ ਮੇਰੀ ਜਾਨ ਖੁਦਾਵੰਦ ਨੂੰ ਧੰਨ ਆਖ, ਤੇ ਉਹਦੀ ਕਿਸੇ ਨੇਮਤ ਨੂੰ ਨਾ ਭੁੱਲੀ। ਉਹ ਤੇਰੀ ਸਾਰੀ ਬਦਕਾਰੀ ਬਖਸ਼ਦਾ ਏ। ਉਹ ਤੈਨੂੰ ਸਾਰੀਆਂ ਬਿਮਾਰੀਆਂ ਤੋਂ ਸ਼ਿਫਾ ਦਿੰਦਾ ਏ। ਉਹ ਤੇਰੀ ਜਾਨ ਨੂੰ ਹਲਾਕਤ ਤੋਂ ਬਚਾਉਂਦਾ ਏ। ਉਹ ਤੇਰੇ ਸਿਰ ਉੱਤੇ ਸ਼ਫਕਤ ਤੇ ਰਹਿਮਤ ਦਾ ਤਾਜ ਧਰਦਾ ਏ। ਉਹ ਤੈਨੂੰ ਸਾਰੀ ਉਮਰ ਚੰਗੀਆਂ ਚੰਗੀਆਂ ਸ਼ੈਵਾਂ ਨਾਲ ਰਜਾਉਂਦਾ ਏ। ਤੂੰ ਅਕਾਬ ਵਾਂਗਰ ਨਵੇਂ ਸਿਰੇ ਤੋਂ ਜਵਾਨ ਹੁੰਨਾ ਏ। ਖੁਦਾਵੰਦ ਸਾਰੇ ਮਜ਼ਲੂਮਾਂ ਲਈ ਸੱਚਾਈ ਤੇ ਅਦਲ ਦੇ ਕੰਮ ਕਰਦਾ ਏ। ਉਹਨੇ ਸਾਡੇ ਪਾਪਾਂ ਦੇ ਮੁਤਾਬਕ ਸਾਡੇ ਨਾਲ ਸਲੂਕ ਨਹੀਂ ਕੀਤਾ ਤੇ ਸਾਡੀਆਂ ਬਦਕਾਰੀਆਂ ਦੇ ਮੁਤਾਬਕ ਸਾਨੂੰ ਬਦਲਾ ਨਹੀਂ ਦਿੱਤਾ, ਕਿਉਂ ਜੇ ਜਿੰਨਾ ਅਸਮਾਨ ਧਰਤੀ ਤੋਂ ਉੱਚਾ ਏ, ਉਨੀ ਉਹਦੀ ਸ਼ਫਕਤ ਉਹਨਾਂ ਉੱਤੇ ਹੈ ਜਿਹੜੇ ਉਹਦੇ ਤੋਂ ਡਰਦੇ ਨੇ। ਜਿਵੇਂ ਪੂਰਬ ਪੱਛਮ ਤੋਂ ਦੂਰ ਏ, ਉਂਝ ਹੀ ਉਹਨੇ ਸਾਡੀਆਂ ਖਤਾਵਾਂ ਸਾਥੋਂ ਦੂਰ ਕਰ ਦਿੱਤੀਆਂ। ਜਿਵੇਂ ਪਿਓ ਆਪਣੇ ਪੁੱਤਰ ਉੱਤੇ ਤਰਸ ਖਾਂਦਾ ਏ, ਉਂਝ ਹੀ ਖੁਦਾਵੰਦ ਉਹਨਾਂ ਉੱਤੇ ਜਿਹੜੇ ਉਹਦੇ ਤੋਂ ਡਰਦੇ ਨੇ ਤਰਸ ਖਾਂਦਾ ਏ। ਮਰਕਸ: ਯਸੂ ਮਸੀਹ ਰੱਬ ਦੇ ਪੁੱਤਰ ਦੀ ਖੁਸ਼ਖਬਰੀ ਦਾ ਸ਼ੁਰੂ। ਯੂਹੰਨਾ ਆਇਆ ਤੇ ਬਿਆਬਾਨ ਵਿੱਚ ਬਪਤਿਸਮਾ ਦਿੰਦਾ ਤੇ ਪਾਪਾਂ ਦੀ ਮੁਆਫੀ ਲਈ ਤੋਬਾ ਦੇ ਬਪਤਿਸਮਾ ਦੀ ਮੁਨਾਦੀ ਕਰਦਾ ਸੀ। ਤੇ ਉਹਨਾਂ ਦਿਨਾਂ ਵਿੱਚ ਇੰਜ ਹੋਇਆ ਭਈ ਯਸੂ ਨੇ ਗਲੀਲ ਦੇ ਨਾਸਰਤ ਵਿੱਚੋਂ ਆ ਕੇ ਯਰਦਨ ਵਿੱਚ ਯੂਹੰਨਾ ਤੋਂ ਬਪਤਿਸਮਾ ਲਿਆ। ਤੇ ਜਦੋਂ ਉਹ ਪਾਣੀ ਵਿੱਚੋਂ ਨਿਕਲ ਕੇ ਉੱਤੇ ਆਇਆ ਤੇ ਉਸੇ ਵੇਲੇ ਉਹਨੇ ਅਸਮਾਨ ਨੂੰ ਫਟਦਿਆਂ ਤੇ ਰੂਹ ਨੂੰ ਕਬੂਤਰ ਵਾਂਗਰ ਆਪਣੇ ਉਤਰਦਿਆਂ ਵੇਖਿਆ, ਤੇ ਅਸਮਾਨ ਵਿੱਚੋਂ ਆਵਾਜ਼ ਆਈ ਵੀ ਤੂੰ ਮੇਰਾ ਪਿਆਰਾ ਪੁੱਤਰ ਏ, ਤੇਥੋਂ ਮੈਂ ਖੁਸ਼ ਹਾਂ। ਮੱਤੀ: ਫਿਰ ਉਹ ਕਸ਼ਤੀ ਉੱਤੇ ਚੜ੍ਹ ਕੇ ਪਾਰ ਗਿਆ ਤੇ ਆਪਣੇ ਸ਼ਹਿਰ ਨੂੰ ਆਇਆ, ਤੇ ਵੇਖੋ ਲੋਕੀ ਇੱਕ ਮਫਲੂਜ ਨੂੰ ਮੰਜੇ ਉੱਤੇ ਪਾਇਆ ਹੋਇਆ ਉਹਦੇ ਕੋਲ ਲਿਆਏ। ਯਿਸੂ ਨੇ ਉਹਨਾਂ ਦਾ ਈਮਾਨ ਵੇਖ ਕੇ ਮਫਲੂਜ ਨੂੰ ਆਖਿਆ, ਪੁੱਤਰ ਹੌਸਲਾ ਰੱਖ, ਤੇਰੇ ਪਾਪ ਮਾਫ਼ ਹੋਏ। ਤੇ ਵੇਖੋ ਕੁਝ ਫਕੀਆਂ ਨੇ ਆਪਣੇ ਦਿਲ ਵਿੱਚ ਆਖਿਆ, ਇਹ ਕੁਫਰ ਬਕਦਾ ਏ। ਯਿਸੂ ਨੇ ਉਹਨਾਂ ਦੇ ਖਿਆਲ ਪਤਾ ਕਰਕੇ ਆਖਿਆ, ਤੁਸੀਂ ਕਿਉਂ ਆਪਣੇ ਦਿਲਾਂ ਵਿੱਚ ਭੈੜਾ ਖਿਆਲ ਲਿਆਉਂਦੇ ਹੋ? ਸੌਖਾ ਕੀ ਏ, ਇਹ ਆਖਣਾ ਭਈ ਤੇਰੇ ਪਾਪ ਮਾਫ਼ ਹੋਏ, ਜਾਂ ਇਹ ਭਈ ਉੱਠ ਤੇ ਟੁਰ ਫਿਰ? ਪਰ ਇਸ ਲਈ ਭਈ ਤੁਸੀਂ ਜਾਣ ਲਵੋ ਭਈ ਇਬਨੇ ਆਦਮ ਨੂੰ ਧਰਤੀ ਉੱਤੇ ਪਾਪ ਮਾਫ਼ ਕਰਨ ਦਾ ਇਖਤਿਆਰ ਏ। ਉਹਨੇ ਮਫਲੂਜ ਨੂੰ ਆਖਿਆ, ਉੱਠ, ਆਪਣਾ ਮੰਜਾ ਚੁੱਕ ਤੇ ਆਪਣੇ ਘਰ ਟੁਰ ਜਾ। ਉਹ ਉੱਠ ਕੇ ਆਪਣੇ ਘਰ ਟੁਰ ਗਿਆ। ਲੋਕੀ ਇਹ ਵੇਖ ਕੇ ਡਰ ਗਏ ਤੇ ਰੱਬ ਦੀ ਵਡਿਆਈ ਕਰਨ ਲੱਗੇ, ਜਿਹਨੇ ਬੰਦਿਆਂ ਨੂੰ ਅਜਿਹਾ ਇਖਤਿਆਰ ਦਿੱਤਾ। ਮੱਤੀ: ਤੇ ਯਿਸੂ ਨੇ ਪਤਰਸ ਦੇ ਘਰ ਵਿੱਚ ਆ ਕੇ ਉਹਦੀ ਸੱਸ ਨੂੰ ਤਪ ਵਿੱਚ ਪਈ ਦੇਖਿਆ। ਉਹਨੇ ਉਹਦਾ ਹੱਥ ਛੂਹਿਆ ਤੇ ਤਪ ਉਹਦੇ ਤੋਂ ਉਤਰ ਗਈ, ਤੇ ਉਹ ਉੱਠ ਕੇ ਖਲੋ ਗਈ ਤੇ ਉਹਦੀ ਸੇਵਾ ਕਰਨ ਲੱਗੀ। ਜਦੋਂ ਸ਼ਾਮ ਹੋਈ ਤੇ ਉਹਦੇ ਕੋਲ ਬਹੁਤ ਸਾਰੇ ਲੋਕ ਆਏ, ਜਿਨ੍ਹਾਂ ਵਿੱਚ ਬਦਰੂਆਂ ਸੀ।
ਉਹਨੇ ਰੂਹਾਂ ਨੂੰ ਜ਼ੁਬਾਨ ਨਾਲ ਹੀ ਆਖ ਕੇ ਕੱਢ ਦਿੱਤਾ ਤੇ ਸਾਰੇ ਬਿਮਾਰਾਂ ਨੂੰ ਚੰਗਾ ਕਰ ਦਿੱਤਾ। ਮੱਤੀ। ਜਦੋਂ ਸਵੇਰ ਹੋਈ ਤੇ ਸਰਦਾਰ ਕਾਹਨਾਂ ਤੇ ਕੌਮ ਦੇ ਵੱਡਿਆਂ ਨੇ ਯਿਸੂ ਦੇ ਖਿਲਾਫ ਸਲਾਹ ਕੀਤੀ ਭਈ ਉਹਨੂੰ ਮਾਰ ਦੇਣ। ਯਿਸੂ ਹਾਕਮ ਦੇ ਸਾਹਮਣੇ ਖਲੋਤਾ ਸੀ ਤੇ ਹਾਕਮ ਨੇ ਉਹਨੂੰ ਪੁੱਛਿਆ ਭਈ ਕੀ ਤੂੰ ਯਹੂਦੀਆਂ ਦਾ ਬਾਦਸ਼ਾਹ ਹੈ? ਯਿਸੂ ਨੇ ਉਹਨੂੰ ਆਖਿਆ, ਤੂੰ ਆਪ ਹੀ ਕਹਿਣਾ ਹੈ। ਤੇ ਜਦੋਂ ਸਰਦਾਰ ਕਾਹਨ ਤੇ ਵੱਡੇ ਉਹਦੇ ਉੱਤੇ ਇਲਜ਼ਾਮ ਲਾ ਰਹੇ ਸੀ ਤੇ ਉਹਨੇ ਕੁਝ ਜਵਾਬ ਨਹੀਂ ਦਿੱਤਾ। ਇਹਦੇ ਉੱਤੇ ਪਿਲਾਤੂਸ ਨੇ ਉਹਨੂੰ ਆਖਿਆ, ਕੀ ਤੂੰ ਨਹੀਂ ਸੁਣਦਾ ਭਈ ਇਹ ਤੇਰੇ ਖਿਲਾਫ ਕਿੰਨੀਆਂ ਗਵਾਹੀਆਂ ਦਿੰਦੇ ਨੇ? ਉਹਨੇ ਇੱਕ ਗੱਲ ਦਾ ਵੀ ਉਹਨੂੰ ਜਵਾਬ ਨਾ ਦਿੱਤਾ। ਇੱਥੇ ਤੀਕਰ ਭਈ ਹਾਕਮ ਨੂੰ ਬਹੁਤ ਹੈਰਾਨਗੀ ਹੋਈ। ਜਦੋਂ ਪਿਲਾਤੂਸ ਨੇ ਵੇਖਿਆ ਭਈ ਕੁਝ ਨਹੀਂ ਬਣ ਰਿਹਾ ਬਲਕਿ ਉਲਟਾ ਗੱਲ ਵੱਧਦੀ ਜਾਂਦੀ ਏ ਤੇ ਪਾਣੀ ਲੈ ਕੇ ਲੋਕਾਂ ਦੇ ਸਾਹਮਣੇ ਆਪਣੇ ਹੱਥ ਧੋਤੇ ਤੇ ਆਖਿਆ ਭਈ ਮੈਂ ਇਸ ਨੇਕ ਬੰਦੇ ਦੇ ਲਹੂ ਤੋਂ ਆਜ਼ਾਦ ਹਾਂ, ਬਾਕੀ ਤੁਸੀਂ ਆਪ ਹੀ ਜਾਣੋ। ਸਾਰਿਆਂ ਲੋਕਾਂ ਨੇ ਜਵਾਬ ਵਿੱਚ ਆਖਿਆ, ਇਹਦਾ ਲਹੂ ਸਾਡੇ ਤੇ ਸਾਡੀ ਔਲਾਦ ਦੇ ਸਿਰ ਉੱਤੇ। ਤੇ ਉਸ ਥਾਂ ਤੇ ਜਿਹੜੀ ਗੁਲਗੁਤਾ ਯਾਨੀ ਖੋਪੜੀ ਦੀ ਥਾਂ ਅਖਵਾਂਦੀ ਏ ਅੱਪੜ ਕੇ ਉਹਨਾਂ ਨੇ ਉਹਨੂੰ ਸੂਲੀ ਚਾੜਿਆ। ਮਰਕਸ। ਜਦੋਂ ਸਬਤ ਦਾ ਦਿਨ ਲੰਘ ਗਿਆ ਤੇ ਮਰੀਮ ਮਗਦਲੀਨੀ ਤੇ ਯਾਕੂਬ ਦੀ ਮਾਂ ਮਰੀਮ ਤੇ ਸਲੋਮੀ ਨੇ ਖੁਸ਼ਬੂਆਂ ਵਾਲੀਆਂ ਸ਼ੈਵਾਂ ਮੁੱਲ ਲਈਆਂ ਤਾਂ ਜੋ ਆ ਕੇ ਉਹਨੂੰ ਮਲਣ। ਜਦੋਂ ਉਹਨਾਂ ਨੇ ਨਜ਼ਰ ਕੀਤੀ ਤੇ ਵੇਖਿਆ ਭਈ ਪੱਥਰ ਲੁੜਕਿਆ ਹੋਇਆ ਏ ਕਿਉਂ ਜੇ ਉਹ ਬਹੁਤ ਹੀ ਵੱਡਾ ਸੀ। ਤੇ ਕਬਰ ਦੇ ਅੰਦਰ ਜਾ ਕੇ ਉਹਨਾਂ ਨੇ ਇੱਕ ਜਵਾਨ ਨੂੰ ਚਿੱਟਾ ਜਾਮਾ ਪਾਏ ਹੋਏ ਸੱਜੇ ਪਾਸੇ ਵੱਲ ਬੈਠੇ ਵੇਖਿਆ ਤੇ ਉਹ ਬਹੁਤ ਹੈਰਾਨ ਹੋਈਆਂ। ਉਹਨੇ ਉਹਨਾਂ ਨੂੰ ਆਖਿਆ ਭਈ ਇੰਜ ਹੈਰਾਨ ਨਾ ਹੋਵੋ, ਤੁਸੀਂ ਯਿਸੂ ਨਾਸਰੀ ਨੂੰ ਜਿਹਨੂੰ ਸੂਲੀ ਚਾੜਿਆ ਗਿਆ ਸੀ ਲੱਭਦੀਆਂ ਉਹ ਜੀ ਉੱਠਿਆ ਏ, ਉਹ ਇੱਥੇ ਨਹੀਂ ਏ। ਵੇਖੋ ਇਹ ਉਹ ਥਾਂ ਏ ਜਿੱਥੇ ਉਹਨਾਂ ਨੇ ਉਹਨੂੰ ਰੱਖਿਆ ਸੀ। ਹਫ਼ਤੇ ਦੇ ਪਹਿਲੇ ਦਿਹਾੜੇ ਜਦੋਂ ਉਹ ਸਵੇਰੇ ਜੀ ਉੱਠਿਆ ਤੇ ਪਹਿਲਾਂ ਮਰੀਮ ਮਗਦਲੀਨੀ ਨੂੰ ਜਿਹਦੇ ਵਿੱਚੋਂ ਉਹਨੇ 7 ਬਦਰੂਆਂ ਕੱਢੀਆਂ ਸੀ ਵਿਖਾਲੀ ਦਿੱਤਾ। ਫਿਰ ਉਹ ਉਹਨਾਂ 11 ਨੂੰ ਵੀ ਜਦੋਂ ਰੋਟੀ ਖਾਣ ਬੈਠੇ ਸੀ ਦਿਸਿਆ ਤੇ ਉਹਨੇ ਉਹਨਾਂ ਦੀ ਬੇਈਮਾਨੀ ਤੇ ਸਖਤ ਦਿਲੀ ਉੱਤੇ ਉਹਨਾਂ ਨੂੰ ਮਲਾਮਤ ਕੀਤੀ ਕਿਉਂ ਜੇ ਜਿਨ੍ਹਾਂ ਨੇ ਉਹਦੇ ਜੀ ਉੱਠਣ ਤੋਂ ਬਾਅਦ ਉਹਨੂੰ ਵੇਖਿਆ ਸੀ ਉਹਨਾਂ ਨੇ ਉਹਨਾਂ ਦਾ ਯਕੀਨ ਨਹੀਂ ਸੀ ਕੀਤਾ। ਤੇ ਉਹਨੇ ਉਹਨਾਂ ਨੂੰ ਆਖਿਆ ਭਈ ਤੁਸੀਂ ਸਾਰੇ ਜੱਗ ਵਿੱਚ ਜਾ ਕੇ ਸਾਰੀ ਖਲਕਤ ਦੇ ਸਾਹਮਣੇ ਅੰਜੀਲ ਦੀ ਮੁਨਾਦੀ ਕਰੋ ਤੇ ਈਮਾਨ ਲਿਆਉਣ ਵਾਲਿਆਂ ਦੇ ਵਿਚਕਾਰ ਇਹ ਮੁਅਜਜ਼ੇ ਹੋਣਗੇ, ਉਹ ਮੇਰੇ ਨਾਂ ਨਾਲ ਬਦਰੂਆਂ ਨੂੰ ਕੱਢਣਗੇ, ਨਵੀਆਂ ਬੋਲੀਆਂ ਬੋਲਣਗੇ, ਸੱਪਾਂ ਨੂੰ ਚੁੱਕ ਲੈਣਗੇ ਤੇ ਜੇ ਕੋਈ ਮਾਰਨ ਵਾਲੀ ਸ਼ੈ ਪੀ ਲੈਣਗੇ ਤੇ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਉਹ ਬਿਮਾਰਾਂ ਉੱਤੇ ਹੱਥ ਰੱਖਣਗੇ ਤੇ ਉਹ ਚੰਗੇ ਹੋ ਜਾਣਗੇ। ਯਾਨੀ ਖੁਦਾਵੰਦ ਯਿਸੂ ਉਹਨਾਂ ਨਾਲ ਗੱਲ ਕਰਨ ਤੋਂ ਬਾਅਦ ਅਸਮਾਨ ਉੱਤੇ ਚੁੱਕਿਆ ਗਿਆ ਤੇ ਰੱਬ ਦੇ ਸੱਜੇ ਪਾਸੇ ਵੱਲ ਬੈਠ ਗਿਆ। ਫਿਰ ਉਹਨਾਂ ਨੇ ਨਿਕਲ ਕੇ ਹਰ ਪਾਸੇ ਮੁਨਾਦੀ ਕੀਤੀ ਤੇ ਰੱਬ ਉਹਨਾਂ ਦੇ ਨਾਲ ਕੰਮ ਕਰਦਾ ਰਿਹਾ ਤੇ ਕਲਾਮ ਨੂੰ ਉਹਨਾਂ ਮੁਅਜਜ਼ਿਆਂ ਦੇ ਪਾਰੋਂ ਜਿਹੜੇ ਨਾਲ ਹੁੰਦੇ ਸੀ ਸਾਬਤ ਕਰਦਾ ਰਿਹਾ। ਆਮੀਨ। ਹੁਣ ਮੈਂ ਮੇਰੀ ਬੇਕਰ ਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਯਿਸੂ ਨੇ ਮਸੀਹ ਦੀ ਸ਼ਿਫਾ ਦੀ ਰੂਹਾਨੀ ਬੁਨਿਆਦ ਉੱਤੇ ਆਪਣਾ ਚਰਚ ਬਣਾਇਆ ਤੇ ਆਪਣੇ ਮਿਸ਼ਨ ਨੂੰ ਜਾਰੀ ਰੱਖਿਆ। ਉਹਨੇ ਆਪਣੇ ਪਿੱਛੇ ਟੁਰਨ ਵਾਲਿਆਂ ਨੂੰ ਸਿਖਾਇਆ ਭਈ ਉਹਦਾ ਮਜ਼ਹਬ ਇਲਾਹੀ ਅਸੂਲ ਸੀ ਜਿਹੜਾ ਖਤਾਵਾਂ ਨੂੰ ਬਾਹਰ ਕੱਢਦਾ ਤੇ ਬਿਮਾਰ ਤੇ ਪਾਪੀ ਦੋਵਾਂ ਨੂੰ ਸ਼ਿਫਾ ਦਿੰਦਾ ਸੀ। ਉਹਨੇ ਰੱਬ ਤੇ ਵੱਖਰੇ ਕਿਸੇ ਅਕਲ ਕੰਮ ਤੇ ਨਾ ਹੀ ਕਿਸੇ ਹਯਾਤੀ ਦਾ ਦਾਅਵਾ ਕੀਤਾ। ਇਸ ਮੁਸੀਬਤ ਦੇ ਬਾਵਜੂਦ ਜਿਹੜੀ ਇਹਦੇ ਪਾਰੋਂ ਹੀ ਉਹਦੇ ਉੱਤੇ ਆਈ ਸੀ, ਉਹਨੇ ਇਲਾਹੀ ਤਾਕਤ ਨੂੰ ਇਨਸਾਨ ਨੂੰ ਰੂਹਾਨੀ ਤੇ ਜਿਸਮਾਨੀ ਦੋਵਾਂ ਤਰ੍ਹਾਂ ਦੀ ਮੁਕਤੀ ਦੇਣ ਲਈ ਵਰਤਿਆ। ਚੇਲੇ ਆਪਣੇ ਮਾਲਕ ਨੂੰ ਦੂਜਿਆਂ ਦੇ ਮੁਕਾਬਲੇ ਵਿੱਚ ਬਹੁਤਾ ਜਾਣਦੇ ਸੀ, ਪਰ ਜੋ ਕੁਝ ਉਹਨੇ ਆਖਿਆ ਤੇ ਕੀਤਾ ਉਹ ਉਹਨੂੰ ਪੂਰੀ ਤਰ੍ਹਾਂ ਨਹੀਂ ਸੀ ਸਮਝਦੇ, ਨਹੀਂ ਤੇ ਉਹ ਕਈ ਵਾਰੀ ਉਹਦੇ ਉੱਤੇ ਸਵਾਲ ਨਾ ਕਰਦੇ। ਯਿਸੂ ਸਬਰ ਨਾਲ ਤੇ ਸੱਚਾਈ ਦੀ ਹਸਤੀ ਨੂੰ ਜ਼ਾਹਿਰ ਕਰਦਿਆਂ ਹੋਏ ਆਪਣੀ ਤਾਲੀਮ ਉੱਤੇ ਕਾਇਮ ਰਿਹਾ। ਉਹਦੇ ਤਾਲਬੇ ਇਲਮਾਂ ਨੇ ਸੱਚਾਈ ਦੀ ਇਸ ਤਾਕਤ ਨੂੰ ਬਿਮਾਰ ਨੂੰ ਸ਼ਿਫਾ ਦਿੰਦਿਆਂ, ਬਦਰੂ ਨੂੰ ਕੱਢਦਿਆਂ ਤੇ ਮੁਰਦੇ ਨੂੰ ਜਿਉਂਦਿਆਂ ਕਰਦਿਆਂ ਹੋਏ ਵੇਖਿਆ, ਪਰ ਇਸ ਅਜੀਬ ਕੰਮ ਦੀ ਕਾਮਲੀਅਤ ਰੂਹਾਨੀ ਤੌਰ ਤੇ ਕਬੂਲ ਨਹੀਂ ਕੀਤੀ ਗਈ। ਇੱਥੇ ਤੀਕਰ ਵੀ ਉਹਨਾਂ ਵੱਲੋਂ ਵੀ ਸੂਲੀ ਉੱਤੇ ਚੜ੍ਹਾਏ ਜਾਣ ਤੋਂ ਬਾਅਦ ਤੀਕਰ ਜਦੋਂ ਉਹਨਾਂ ਦਾ ਬੇਦਾਗ ਉਸਤਾਦ ਉਹਨਾਂ ਦੇ ਸਾਹਮਣੇ ਖੜਾ ਸੀ, ਜਿਹੜੇ ਬਿਮਾਰੀ, ਪਾਪ ਤੇ ਆਰਜ਼ੇ, ਮੌਤ ਤੇ ਕਬਰ ਉੱਤੇ ਫਤਹਿਮੰਦ ਹੋਏ। ਇਹ ਅਸਲੀਅਤ ਵੀ ਮਸੀਹ ਜਾਂ ਸੱਚਾਈ ਨੇ ਮੌਤ ਉੱਤੇ ਫਤਹ ਪਾਈ ਜਾਂ ਹੁਣ ਵੀ ਫਤਹ ਪਾਉਂਦਾ ਏ, ਦਹਿਸ਼ਤ ਦੇ ਬਾਦਸ਼ਾਹ ਨੂੰ ਬਸ ਇੱਕ ਫਾਨੀ ਅਕੀਦੇ ਜਾਂ ਗਲਤੀ ਦੇ ਇਲਾਵਾ ਕੁਝ ਵੀ ਸਾਬਤ ਨਹੀਂ ਕਰਦੀ, ਜਿਹਨੂੰ ਸੱਚਾਈ ਹਯਾਤੀ ਦੀਆਂ ਰੂਹਾਨੀ ਸ਼ਹਾਦਤਾਂ ਨਾਲ ਤਬਾਹ ਕਰਦੀ ਏ ਤੇ ਇਹ ਜ਼ਾਹਿਰ ਕਰਦਾ ਏ
ਭਈ ਹਿੱਸਾ ਨੂੰ ਜਿਹੜੀ ਮੌਤ ਵਿਖਾਲੀ ਦਿੰਦੀ ਏ, ਫਾਨੀ ਫਰੇਬ ਨਜ਼ਰੀ ਦੇ ਸਿਵਾ ਕੁਝ ਵੀ ਨਹੀਂ, ਕਿਉਂ ਜੇ ਅਸਲੀ ਇਨਸਾਨ ਤੇ ਅਸਲੀ ਕਾਇਨਾਤ ਲਈ ਕੋਈ ਮੌਤ ਦਾ ਅਮਲ ਨਹੀਂ। ਕਲੀਸਿਆਈ ਜਬਰ ਦੇ ਜ਼ਮਾਨੇ ਵਿੱਚ ਯਿਸੂ ਨੇ ਮਸੀਹਤ ਦੀ ਸੱਚਾਈ ਤੇ ਪਿਆਰ ਦੇ ਸਬੂਤ ਦੀ ਫਰਮਾਬਰਦਾਰੀ ਰੱਖਦਿਆਂ ਹੋਏ ਮਸੀਹਤ ਦੀ ਤਾਲੀਮ ਤੇ ਮਸ਼ਕ ਦਾ ਤਾਰਫ ਕਰਵਾਇਆ, ਪਰ ਉਹਦੇ ਨਮੂਨੇ ਤੀਕਰ ਅਪਣਨ ਲਈ ਤੇ ਉਹਦੇ ਅਸੂਲ ਦੇ ਮੁਤਾਬਕ ਗਲਤੀ ਤੋਂ ਪਾਕ ਸਾਇੰਸ ਨੂੰ ਅਜ਼ਮਾਉਣ ਲਈ ਬਿਮਾਰੀ, ਪਾਪ ਤੇ ਮੌਤ ਤੋਂ ਸ਼ਿਫਾ ਦਿੰਦਿਆਂ ਹੋਏ ਇਨਸਾਨੀ ਯਿਸੂ ਜਾਂ ਉਹਦੀ ਸ਼ਖਸੀਅਤ ਦੀ ਬਜਾਏ ਰੱਬ ਨੂੰ ਇਲਾਹੀ ਅਸੂਲ ਤੇ ਪਿਆਰ ਦੇ ਤੌਰ ਤੇ ਚੰਗੇ ਤਰੀਕੇ ਨਾਲ ਸਮਝਣ ਦੀ ਲੋੜ ਏ। ਪਾਕ ਕਲਾਮ ਸਾਨੂੰ ਇਹ ਗੱਲ ਦੱਸਦਾ ਏ ਭਈ ਇਨਸਾਨ ਰੱਬ ਦੀ ਸ਼ਬੀਹ ਤੇ ਸੂਰਤ ਉੱਤੇ ਬਣਾਇਆ ਗਿਆ ਏ। ਇਹ ਮਾਦੇ ਦੀ ਸ਼ਬੀਹ ਨਹੀਂ ਏ। ਰੂਹ ਦੀ ਸ਼ਬੀਹ ਇੰਨੀ ਗੈਰ ਰੂਹਾਨੀ ਨਹੀਂ ਹੋ ਸਕਦੀ। ਇਨਸਾਨ ਰੂਹਾਨੀ ਤੇ ਕਾਮਲ ਏ, ਤੇ ਕਿਉਂ ਜੇ ਉਹ ਰੂਹਾਨੀ ਤੇ ਕਾਮਲ ਏ, ਇਸ ਲਈ ਉਹਨੂੰ ਕ੍ਰਿਸਚਨ ਸਾਇੰਸ ਵਿੱਚ ਇੰਝ ਹੀ ਸਮਝਿਆ ਜਾਣਾ ਚਾਹੀਦਾ ਏ। ਇਨਸਾਨ ਪਾਪ, ਬਿਮਾਰੀ ਤੇ ਮੌਤ ਦੇ ਲਾਇਕ ਨਹੀਂ। ਅਸਲੀ ਇਨਸਾਨ ਪਾਕੀਜ਼ਗੀ ਤੋਂ ਵੱਖਰਾ ਨਹੀਂ ਹੋ ਸਕਦਾ ਤੇ ਨਾ ਹੀ ਰੱਬ, ਜਿਹਦੇ ਤੋਂ ਇਨਸਾਨ ਨਸ਼ੋ-ਨੁਮਾ ਪਾਉਂਦਾ ਏ, ਪਾਪ ਦੇ ਖਿਲਾਫ ਕੂਵਤ ਜਾਂ ਆਜ਼ਾਦੀ ਪੈਦਾ ਕਰ ਸਕਦਾ ਏ। ਇੱਕ ਬਸ਼ਰੀ ਪਾਪੀ ਰੱਬ ਦਾ ਬੰਦਾ ਨਹੀਂ ਏ। ਇਲਾਹੀ ਸਾਇੰਸ ਵਿੱਚ ਰੱਬ ਤੇ ਅਸਲੀ ਇਨਸਾਨ ਇਲਾਹੀ ਅਸੂਲ ਤੇ ਖਿਆਲ ਵਾਂਗਰ ਗੈਰ ਮੁਨਫਿਕ ਨੇ। ਰੱਬ ਇਨਸਾਨ ਦਾ ਅਸੂਲ ਏ ਤੇ ਇਨਸਾਨ ਰੱਬ ਦਾ ਖਿਆਲ ਏ। ਇਸ ਲਈ ਇਨਸਾਨ ਨਾ ਫਾਨੀ ਏ ਨਾ ਮਾਦੀ। ਯਿਸੂ ਨੇ ਸਾਇੰਸ ਵਿੱਚ ਕਾਮਲ ਬੰਦੇ ਨੂੰ ਵੇਖਿਆ, ਜਿਹੜਾ ਉਹਦੇ ਉੱਤੇ ਉੱਥੇ ਜ਼ਾਹਿਰ ਹੋਇਆ ਜਿੱਥੇ ਪਾਪ ਕਰਨ ਵਾਲਾ ਫਾਨੀ ਇਨਸਾਨ ਲਾਫਾਨੀ ਉੱਤੇ ਜ਼ਾਹਿਰ ਹੋਇਆ। ਉਸ ਕਾਮਲ ਬੰਦੇ ਵਿੱਚ ਮੁਕਤੀਦਾਤਾ ਨੇ ਰੱਬ ਦੀ ਆਪਣੀ ਸ਼ਬੀਹ ਤੇ ਸੂਰਤ ਨੂੰ ਵੇਖਿਆ ਤੇ ਇਨਸਾਨ ਦੇ ਇਸ ਠੀਕ ਨਜ਼ਰੀਏ ਨੇ ਬਿਮਾਰੀ ਨੂੰ ਠੀਕ ਕੀਤਾ। ਇਸ ਲਈ ਯਿਸੂ ਨੇ ਤਾਲੀਮ ਦਿੱਤੀ ਭਈ ਰੱਬ ਬਰਕਰਾਰ ਤੇ ਆਲਮਗੀਰ ਏ ਤੇ ਇਹ ਭਈ ਇਨਸਾਨ ਪਾਕ ਤੇ ਮੁਕੱਦਸ ਏ। ਸਾਰੀ ਅਸਲੀਅਤ ਰੱਬ ਤੇ ਉਹਦੀ ਮਖਲੂਕ ਵਿੱਚ ਹਮਾਹੰਗ ਤੇ ਅਬਦੀ ਏ। ਜੋ ਕੁਝ ਉਹ ਬਣਾਉਂਦਾ ਏ ਚੰਗਾ ਏ ਤੇ ਜੋ ਕੁਝ ਬਣਿਆ ਏ ਉਹਨੇ ਹੀ ਬਣਾਇਆ ਏ। ਇਸ ਲਈ ਪਾਪ, ਬਿਮਾਰੀ ਤੇ ਮੌਤ ਦੀ ਇਕੱਲੀ ਸੱਚਾਈ ਇਹ ਅਸਲੀਅਤ ਏ ਭਈ ਗੈਰ ਅਸਲੀਅਤਾਂ ਗਲਤ ਅਕੀਦਿਆਂ ਨਾਲ ਇਨਸਾਨ ਨੂੰ ਅਸਲੀ ਲੱਗਦੇ ਨੇ, ਜਦੋਂ ਤੀਕਰ ਰੱਬ ਉਹਨਾਂ ਦਾ ਪਰਦਾਫਾਸ਼ ਨਾ ਕਰ ਦੇਵੇ। ਉਹ ਅਸਲੀ ਨਹੀਂ, ਕਿਉਂ ਜੇ ਰੱਬ ਵੱਲੋਂ ਨਹੀਂ। ਕ੍ਰਿਸਚਨ ਸਾਇੰਸ ਵਿੱਚ ਅਸੀਂ ਸਿੱਖਦੇ ਹਾਂ ਭਈ ਮਾਦੀ ਸੋਚ ਜਾਂ ਜਿਸਮ ਦੀ ਸਾਰੀ ਖਾਰਜ ਅਜ਼ਹਾਂਗੀ ਨਜ਼ਰ ਦਾ ਧੋਖਾ ਏ, ਜਿਹੜੀ ਭਾਵੇਂ ਅਸਲੀ ਤੇ ਇੱਕੋ ਜਿਹੀ ਵਿਖਾਲੀ ਦਿੰਦੀ ਏ, ਪਰ ਉਹ ਨਾ ਅਸਲ ਏ ਤੇ ਨਾ ਹੀ ਇੱਕੋ ਜਿਹੀ ਮਲਕੀਅਤ ਰੱਖਦੀ ਏ। ਸਿਆਣ ਦੀ ਸਾਇੰਸ ਸਾਰੀ ਬੁਰਾਈ ਤੋਂ ਆਰੀ ਹੁੰਦੀ ਏ। ਸੱਚਾਈ ਰੱਬ ਗਲਤੀ ਦਾ ਪਿਓ ਨਹੀਂ ਏ। ਪਾਪ, ਬਿਮਾਰੀ ਤੇ ਮੌਤ ਦੀ ਗਲਤੀ ਦੇ ਅਸਰਾਂ ਦੇ ਤੌਰ ਤੇ ਦਰਜਾਬੰਦੀ ਕੀਤੀ ਜਾਣੀ ਚਾਹੀਦੀ ਏ। ਸਿਆਣ ਨੂੰ ਸਾਰੀਆਂ ਬਦਨੀ ਹਿੱਸਾਂ ਦੇ ਅਕੀਦਿਆਂ ਉੱਤੇ ਬਰਤਰੀ ਹਾਸਲ ਹੋਣੀ ਚਾਹੀਦੀ ਏ ਤੇ ਇਹਨੂੰ ਸਾਰੀਆਂ ਬਿਮਾਰੀਆਂ ਨੂੰ ਤਬਾਹ ਕਰਨ ਦੇ ਕਾਬਲ ਹੋਣਾ ਚਾਹੀਦਾ ਏ। ਬਿਮਾਰੀ ਇੱਕ ਅਕੀਦਾ ਏ ਜਿਹਨੂੰ ਇਲਾਹੀ ਸਿਆਣ ਦੇ ਰਾਹੀਂ ਫਨਾਹ ਹੋਣਾ ਚਾਹੀਦਾ ਏ। ਆਰਜ਼ਾ ਨਾਮ ਨਿਹਾਦ ਫਾਨੀ ਸਿਆਣ ਦਾ ਇੱਕ ਤਜਰਬਾ ਏ। ਇਹ ਇੱਕ ਡਰ ਏ ਜਿਹੜਾ ਬਦਨ ਉੱਤੇ ਜ਼ਾਹਿਰ ਕੀਤਾ ਗਿਆ ਏ। ਕ੍ਰਿਸਚਨ ਸਾਇੰਸ ਮੁਖਾਲਫਤ ਦੇ ਇਸ ਬਦਨੀ ਫਹਿਮ ਨੂੰ ਦੂਰ ਕਰ ਦਿੰਦੀ ਏ, ਬਿਲਕੁਲ ਇੰਝ ਹੀ ਜਿਵੇਂ ਇਹ ਕਿਸੇ ਵੀ ਦੂਜੀ ਇਖਲਾਕੀ ਜਾਂ ਜ਼ੇਨੀ ਹਮਾਹੰਗੀ ਦੇ ਫਹਿਮ ਨੂੰ ਦੂਰ ਕਰ ਦਿੰਦੀ ਏ। ਸਿਹਤ ਮਾਦੇ ਦੀ ਹਾਲਤ ਨਹੀਂ ਬਲਕਿ ਸਿਆਣ ਦੀ ਹਾਲਤ ਏ, ਤੇ ਨਾ ਹੀ ਮਾਦੀ ਹਿੱਸਾਂ ਸਿਹਤ ਦੇ ਮੌਜੂ ਉੱਤੇ ਭਰੋਸੇ ਦੇ ਕਾਬਲ ਗਵਾਹੀ ਪੇਸ਼ ਕਰ ਸਕਦੀਆਂ ਨੇ। ਸ਼ਫਾਈਆ ਸਿਆਣ ਦੀ ਸਾਇੰਸ ਕਿਸੇ ਕਮਜ਼ੋਰ ਲਈ ਇਹ ਹੋਣਾ ਨਾਮੁਮਕਿਨ ਬਿਆਨ ਕਰਦੀ ਏ, ਜਦਕਿ ਸਿਆਣ ਲਈ ਇਹਦੀ ਅਸਲ ਤਸਦੀਕ ਕਰਨਾ ਜਾਂ ਇਨਸਾਨ ਦੀ ਅਸਲੀ ਹਾਲਤ ਨੂੰ ਜ਼ਾਹਿਰ ਕਰਨਾ ਮੁਮਕਿਨ ਪੇਸ਼ ਕਰਦੀ ਏ। ਇਸ ਲਈ ਸਾਇੰਸ ਦਾ ਇਲਾਹੀ ਅਸੂਲ ਬਦਨੀ ਹਿੱਸਾਂ ਦੀ ਗਵਾਹੀ ਨੂੰ ਬਦਲਦਿਆਂ ਹੋਏ ਇਨਸਾਨ ਨੂੰ ਬਤੌਰ ਸੱਚਾਈ ਹਮਾਹੰਗੀ ਦੇ ਨਾਲ ਮੌਜੂਦ ਹੋਣਾ ਜ਼ਾਹਿਰ ਕਰਦਾ ਏ, ਜਿਹੜਾ ਸਿਹਤ ਦੀ ਇਕੱਲੀ ਨਿਉ ਏ। ਤੇ ਇੰਝ ਸਾਇੰਸ ਸਾਰੀ ਬਿਮਾਰੀ ਤੋਂ ਇਨਕਾਰ ਕਰਦੀ, ਬਿਮਾਰ ਨੂੰ ਸ਼ਿਫਾ ਦਿੰਦੀ, ਝੂਠੀ ਗਵਾਹੀ ਨੂੰ ਬਰਬਾਦ ਕਰਦੀ ਤੇ ਮਾਦੀ ਮੰਤਕ ਦੀ ਤਰਦੀਦ ਕਰਦੀ ਏ। ਕੀ ਇਹ ਈਮਾਨ ਰੱਖਣਾ ਕੁਫਰ ਦੀ ਇੱਕ ਕਿਸਮ ਨਹੀਂ ਭਈ ਮਸੀਹਾ ਵਰਗਾ ਇੱਕ ਵੱਡਾ ਕੰਮ ਜਿਹੜਾ ਉਹਨੇ ਆਪਣੇ ਆਪ ਲਈ ਜਾਂ ਰੱਬ ਲਈ ਕੀਤਾ, ਉਹਨੂੰ ਹਮੇਸ਼ਾ ਦੀ ਹਮਾਹੰਗੀ ਨੂੰ ਬਰਕਰਾਰ ਰੱਖਣ ਲਈ ਯਿਸੂ ਦੇ ਨਮੂਨੇ ਤੋਂ ਕੋਈ ਮਦਦ ਲੈਣ ਦੀ ਲੋੜ ਨਹੀਂ ਸੀ, ਪਰ ਇਨਸਾਨਾਂ ਨੂੰ ਇਸ ਮਦਦ ਦੀ ਲੋੜ ਸੀ ਤੇ ਯਿਸੂ ਨੇ ਇਹਦੇ ਲਈ ਉਹ ਰਾਹ ਵਿਖਾਈ। ਇਲਾਹੀ ਪਿਆਰ ਨੇ ਹਮੇਸ਼ਾ ਇਨਸਾਨ ਦੀ ਲੋੜ ਨੂੰ ਪੂਰਾ ਕੀਤਾ ਏ ਤੇ ਹਮੇਸ਼ਾ ਪੂਰਾ ਕਰੇਗੀ। ਇਸ ਗੱਲ ਦਾ ਤਸੱਵੁਰ ਕਰਨਾ ਠੀਕ ਨਹੀਂ ਭਈ ਯਿਸੂ ਨੇ ਬਸ ਕੁਝ ਖਾਸ ਤਾਦਾਦ ਵਿੱਚ ਜਾਂ ਥੋੜ੍ਹੇ ਜਿਹੇ ਵੇਲੇ ਤੀਕਰ ਸ਼ਿਫਾ ਦੇਣ ਲਈ ਇਲਾਹੀ ਤਾਕਤ ਦਾ ਮੁਜ਼ਾਹਰਾ ਕੀਤਾ,
ਕਿਉਂ ਜੇ ਇਲਾਹੀ ਪਿਆਰ ਸਾਰੇ ਲੋਕਾਂ ਲਈ ਹਰ ਵੇਲੇ ਸਭ ਕੁਝ ਦਿੰਦੀ ਏ। ਇੱਕ ਮਸੀਹ ਸਾਇੰਸਦਾਨ ਉਸ ਵੇਲੇ ਵਿੱਚ ਇੱਕ ਥਾਂ ਉੱਤੇ ਕਬਜ਼ਾ ਕਰਦਾ ਏ ਜਿਹਦੇ ਬਾਰੇ ਵਿੱਚ ਯਿਸੂ ਨੇ ਆਪਣੇ ਚੇਲਿਆਂ ਨੂੰ ਦੱਸਿਆ ਜਦ ਉਹਨੇ ਆਖਿਆ, ਤੁਸੀਂ ਧਰਤੀ ਦੇ ਲੂਣ ਹੋ, ਤੁਸੀਂ ਜੱਗ ਦੀ ਲੋ ਹੋ। ਜਿਹੜਾ ਸ਼ਹਿਰ ਪਹਾੜ ਉੱਤੇ ਵੱਸਦਾ ਏ ਉਹ ਲੁਕ ਨਹੀਂ ਸਕਦਾ। ਆਓ ਧਿਆਨ ਰੱਖੀਏ, ਕੰਮ ਕਰੀਏ ਤੇ ਦੁਆ ਕਰੀਏ ਭਈ ਇਹ ਲੂਣ ਆਪਣੀ ਨਮਕੀਨੀ ਨਾ ਗਵਾ ਦੇਵੇ ਤੇ ਇਹ ਲੋ ਲੁਕ ਨਾ ਜਾਵੇ, ਬਲਕਿ ਇਹ ਦੁਪਹਿਰ ਦੇ ਜਲਾਲ ਵਿੱਚ ਚਮਕੇ ਤੇ ਰੌਸ਼ਨ ਹੋਵੇ। ਜਦੋਂ ਅਸੀਂ ਗਲਤੀ ਤੋਂ ਬਹੁਤਾ ਹਯਾਤੀ ਦੀ ਸੱਚਾਈ ਉੱਤੇ ਭਰੋਸਾ ਕਰਦੇ ਹਾਂ, ਮਾਦੇ ਤੋਂ ਬਹੁਤਾ ਰੂਹ ਉੱਤੇ ਭਰੋਸਾ ਕਰਦੇ ਹਾਂ, ਮਰਨ ਤੋਂ ਬਹੁਤਾ ਜੀਣ ਉੱਤੇ ਭਰੋਸਾ ਕਰਦੇ ਹਾਂ, ਇਨਸਾਨ ਤੋਂ ਬਹੁਤਾ ਰੱਬ ਉੱਤੇ ਭਰੋਸਾ ਕਰਦੇ ਹਾਂ, ਤੇ ਕੋਈ ਮਾਦੀ ਮਫਰੂਜ਼ੇ ਸਾਨੂੰ ਬਿਮਾਰਾਂ ਨੂੰ ਸ਼ਿਫਾ ਦੇਣ ਤੇ ਗਲਤੀ ਨੂੰ ਤਬਾਹ ਕਰਨ ਤੋਂ ਨਹੀਂ ਰੋਕ ਸਕਦੇ। ਪਿਆਰੇ ਪੜ੍ਹਨ ਵਾਲਿਓ, ਮੈਨੂੰ ਉਮੀਦ ਹੈ ਭਈ ਮੈਂ ਤੁਹਾਨੂੰ ਤੁਹਾਡੇ ਇਲਾਹੀ ਹਕੂਕ ਦੀ ਸਿਆਣ ਤੁਹਾਡੀ ਅਸਮਾਨ ਵੱਲੋਂ ਦਿੱਤੀ ਹੋਈ ਹਮਾਂਗੀ ਵੱਲ ਰਹਿਨੁਮਾਈ ਕਰ ਰਿਹਾ ਵਾਂ, ਤਾਂ ਜੋ ਜਦੋਂ ਤੁਸੀਂ ਇਹ ਪੜ੍ਹੋ ਤੇ ਤੁਸੀਂ ਵੇਖੋ ਭਈ ਅਜਿਹੀ ਵਜ੍ਹਾ ਗਲਤੀ ਕਰਨ ਤੋਂ ਇਲਾਵਾ ਕੋਈ ਮਾਦੀ ਹਿੱਸ ਜਿਹਦੇ ਵਿੱਚ ਕੋਈ ਤਾਕਤ ਨਹੀਂ ਹੁੰਦੀ ਇਸ ਕਾਬਲ ਨਹੀਂ ਏ ਭਈ ਤੁਹਾਨੂੰ ਬਿਮਾਰ ਜਾਂ ਪਾਪੀ ਬਣਾ ਸਕੇ। ਤੇ ਮੈਨੂੰ ਉਮੀਦ ਹੈ ਭਈ ਤੁਸੀਂ ਇਸ ਝੂਠੀ ਸੋਚ ਉੱਤੇ ਫਤਹ ਪਾ ਰਹੇ ਹੋ। ਬਸ ਨਾ ਦੀ ਹੀ ਮਾਦੀ ਹਿੱਸ ਦੇ ਝੂਠ ਨੂੰ ਜਾਣਦਿਆਂ ਹੋਏ ਤੁਸੀਂ ਪਾਪ, ਬਿਮਾਰੀ ਜਾਂ ਮੌਤ ਦੇ ਅਕੀਦੇ ਉੱਤੇ ਫਤਹ ਪਾਉਣ ਵਾਲੇ ਆਪਣੇ ਹੱਕ ਦਾ ਦਾਅਵਾ ਕਰ ਸਕਦੇ ਹੋ। ਹੁਣ ਮੈਂ ਮੇਰੀ ਬੇਕਰ ਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।